बिस्मिल्लाहिर्रहमानिर्रहीम। अल्लाहुम्मा सल्ली अला मुहम्मद व अला आलि मुहम्मद व बारिक वसल्लिम। लखां करोड़ां दरूद सोहने कमली वाले आका हज़रत मुहम्मद मुस्तफ़ा सल्लल्लाहु अलैहि व आलिहि वसल्लम ते आप दी आल ते आप दे सहाबा ते। नाज़रीन, मैं वसीम हैदर अली PhD पंजाबी स्टूडियो तो वंड 47 दी प्रोग्राम लैके हाज़र हाँ। नाज़रीन, अज तुहाडी मुलाकात ऐसे बाबा जी होरां नाल करवावांगे जिन्हां ने वंड 47 का संताप अपने जुस्से उत्ते हंडाया, जिन्हां दे गल्लां सुन के बंदे दे लूह कंडे खड़े हो जाते हैं। एवें दे दर्द उन्हां वेखे, एवें दियां तकलीफां उन्हां बर्दाश्त कीतियां, एवें दे दुख ते एवें दे दर्द उन्हां अपने जुस्से ते हंडाए कि बंदे दे लूह कंडे खड़े हो जाते हैं गल्लां सुन के। नाज़रीन, ये इंतहाई मुश्किल ते कठिन वक्त सी जिदों चों गुजर के बाबा जी होरी आए। आओ अज तुहाडी मुलाकात बाबा जी हबीब नाल करवाने हैं कि वो किंज हिजरत करके आए और किहड़े-किहड़े दुखां ते किहड़ियां-किहड़ियां मुसीबतां दे नाल वो हिजरत करके आए। आओ मेरे नाल। जी अस्सलाम वालेकुम चाचा जी। वालेकुम सलाम। की हाल है तुहाडा? बड़ी खैर अल्लाह की रहमत। सेहत ठीक आ? ठीक अल्लाह जी। की नाम तुहाडा? हबीब अली। हबीब अली। ते तुहाडे वालिद साहब दा? नेक मोहम्मद। नेक मोहम्मद। ते तुसी किन्ने भाई जे? 4। बाकी भाई हैगे आ सारे हयात ने? फौत हो गए। सारे फौत हो गए? तुसी सारियां तो छोटे जे? अच्छा। ते तुसी जदों वंड पई आ, तुसी उधरों आए जे? उधरों आए। अच्छा, चढ़दे पंजाब तो? हाँ जी। उत्थे केड़ी जगह ते रहिंदे सी तुसी? बंडाले जीरे शहर दे नाल बंडाला उत्थे रहिंदे। उत्थे केड़ी जगह ते रहिंदे सी तुसी? बंडाले। बंडाले? हाँ। बंडाला पिंड सी? पिंड। अच्छा। नाल कोई शहर केड़ा सी लगदा सी? जीरा शहर लगदा सी। जीरा? हाँ जी। अच्छा। ते की अपना जिला केड़ा सी? फिरोजपुर दा। अच्छा, फिरोजपुर जिले ਦੇ ਵਿੱਚ ਰਹਿੰਦੇ ਸੀ ਤੁਸੀਂ। ਤੇ ਉਦੋਂ ਤੁਹਾਡੀ ਕਿੰਨੀ ਕੁ ਉਮਰ ਸੀ? ਹੈਗੀ ਸੀ 15-16 ਸਾਲ। 15-16 ਸਾਲ ਉਮਰ ਸੀ ਤੁਹਾਡੀ। ਤੇ ਉੱਥੋਂ ਜਦੋਂ ਤੁਸੀਂ ਆਪਣਾ ਵੰਡ ਪਈ ਤੇ ਆਏ ਆ, ਉਦੋਂ ਤੁਹਾਡੀ 15-16 ਸਾਲ ਉਮਰ ਸੀ। ਅੱਛਾ। ਵਾਲਿਦ ਸਾਹਿਬ ਦੇ ਨਾਲ ਆਏ ਹੋਵੋਗੇ? ਹਾਂਜੀ। ਬਾਕੀ ਭਾਈ ਵੀ ਨਾਲ ਹੀ ਆਏ? ਨਾਲ ਹੀ ਆਏ। ਅੱਛਾ ਅੱਛਾ। ਤੇ ਪਿੰਡ ਵਾਵਾ ਵੱਡਾ ਸੀ? ਵੱਡਾ ਸੀ। ਅੱਧਾ ਪਿੰਡ ਸਿੱਖਾਂ ਦਾ ਅੱਧਾ ਸਾਡਾ ਸੀ। ਅੱਛਾ। ਉਹ ਪਿੰਡ ਅੱਧਾ ਸਿੱਖਾਂ ਦਾ ਸੀ, ਅੱਧਾ ਤੁਹਾਡਾ ਸੀ। ਤੇ ਉਹ ਪਿੰਡ ਦੇ ਜਿਹੜੇ ਲੋਕ ਸਨ ਅੱਧੇ ਸਿੱਖ ਸੀ ਤੇ ਅੱਧੇ ਮੁਸਲਮਾਨ। ਉਹਨਾਂ ਨਾਲ ਤੁਹਾਡਾ ਲੈਣ ਦੇਣ ਹੋਏਗਾ? ਹਾਂ, ਸਿੱਖਾਂ ਨਾਲ ਕੋਈ ਨਾਲ ਸੀ, ਹਿੰਦੂਆਂ ਨਾਲ ਨਹੀਂ। ਅੱਛਾ। ਉਹਨਾਂ ਦੇ ਕੋਈ ਨਾਂ ਯਾਦ ਆ ਜਿਹੜੇ? ਹਾਂਜੀ। ਕੀ ਨਾਂ ਜੀ? ਇੱਕ ਨਾਂ ਤੇਜਾ ਸਿੰਘ। ਤੇਜਾ ਸਿੰਘ? ਹਾਂ, ਮੇਰਾ ਹਾਣੀ। ਤੁਹਾਡਾ ਹਾਣੀ ਸੀ? ਹਾਂ। ਅੱਛਾ। ਮੱਖਣ ਸਿੰਘ। ਮੱਖਣ ਸਿੰਘ? ਹਾਂ। ਅੱਛਾ। ਤਲੋਕਾ। ਅੱਛਾ। ਸਿੰਘ। ਅੱਛਾ। ਵਜ਼ੀਰਾ ਸਿੰਘ। ਤਲੋਕਾ ਤੇ ਹੋਰ ਕੀ? ਵਜ਼ੀਰਾ। ਵਜ਼ੀਰਾ। ਅੱਛਾ। ਹਾਂ। ਬੀਤਾ ਸਿੰਘ। ਅੱਛਾ। ਹਾਂ। ਗੁੱਲੂ ਸਿੰਘ। ਉਹ ਤੁਹਾਡੇ ਬੇਲੀ ਸੀ ਉਦੋਂ? ਹਾਂ। ਉਹਨਾਂ ਨਾਲ ਖੇਲਿਆ ਕਰਦੇ ਸੀ? ਅੱਛਾ। ਮਾਲ ਚਾਰਿਆ ਕਰਦੇ। ਅੱਛਾ। ਮਾਲ ਚਾਰਦੇ ਸੀ। ਉੱਥੇ ਕੋਈ ਜ਼ਮੀਨ ਜ਼ਮੂਨ ਸੀ ਤੁਹਾਡੀ? ਹਾਂਜੀ। ਅੱਛਾ। ਕਿੰਨੀ ਜ਼ਮੀਨ ਸੀ ਉੱਥੇ? ਅੱਧਾ ਮਰਬਾ। ਅੱਧਾ ਮਰਬਾ ਜ਼ਮੀਨ ਦਾ ਸੀ ਤੁਹਾਡੇ ਵਾਲਿਦ ਸਾਹਿਬ ਦਾ? ਅੱਛਾ ਅੱਛਾ। ਤੇ ਫਿਰ ਉੱਥੇ ਤੁਸੀਂ ਆਏ ਕਿੱਦਾਂ? ਉੱਥੋਂ ਕਿਵੇਂ ਕੋਈ ਐਲਾਨ ਹੋਇਆ ਸੀ ਪਿੰਡ 'ਚ ਜਾਂ ਕਿਵੇਂ? ਉਹ ਗੱਲ ਸੁਣਾਓ। ਉਹ ਐਲਾਨ ਇੱਦਾਂ ਹੋਇਆ ਸੀ ਵੀ ਆ ਜਿਹੜਾ ਫਿਰੋਜ਼ਪੁਰ ਦਾ ਜ਼ਿਲ੍ਹਾ ਨਾ, ਇਹ ਆ ਗਿਆ ਪਾਕਿਸਤਾਨ 'ਚ। ਅੱਛਾ। ਹਾਂ। ਦੁਆ ਹੋ ਗਿਆ ਹਿੰਦੁਸਤਾਨ। ਅੱਛਾ। ਉੱਥੇ ਫਿਰ ਲੜਾਈ ਹੋ ਪਈ ਸਾਡੀ ਸਿੱਖਾਂ ਨਾਲ। ਅੱਛਾ। ਹਾਂ। ਸਿੱਖਾਂ ਨੂੰ ਅਸੀਂ ਮਾਰਿਆ ਕੁੱਟਿਆ। ਉਹਨਾਂ ਫਿਰ ਬੰਦੇ ਲੈ ਆਂਦੇ ਆਪਦੇ ਸਿੱਖ। ਅੱਛਾ। ਅਸੀਂ ਫਿਰ ਰਾਤ ਨੂੰ ਸੋ ਨਿਕਲ ਤੁਰੇ। ਅੱਛਾ। ਲੈ ਕੇ ਢੱਗੇ ਢੁੱਗੇ ਤੇ ਹਰ ਸ਼ਾਇ। ਨਹੀਂ, ਤੁਸੀਂ ਜਦੋਂ ਵੰਡ ਪਈ ਆ, ਹਾਂਜੀ, ਇਹ ਉਦੋਂ ਪਹਿਲੋਂ ਲੜਾਈ ਹੋਈ ਤੁਹਾਡੀ? ਪਹਿਲਾਂ। ਅੱਛਾ। ਜਦੋਂ ਲੜਾਈ ਕਿਸ ਗੱਲ ਤੋਂ ਹੋਈ? ਲੜਾਈ ਇਸ ਤੋਂ ਵਜ਼ੀਰਾ ਸਿੱਖ ਆਖਣ ਲੱਗਾ ਵੀ ਇਹ ਫਿਰੋਜ਼ਪੁਰ ਦਾ ਜ਼ਿਲ੍ਹਾ ਪਾਕਿਸਤਾਨ 'ਚ ਆ ਗਿਆ।
ਅੱਛਾ ਹਾਂ ਹਿੰਦੁਸਤਾਨ ਚ। ਅੱਛਾ ਅਸੀਂ ਆਂਦੇ ਪਾਕਿਸਤਾਨ ਚ ਆ ਗਿਆ। ਅੱਛਾ ਹਾਂ ਇੱਥੋਂ ਲੜੇ। ਅੱਛਾ ਹਾਂ ਸਾਨੂੰ ਮਸੀਤੇ ਨਮਾਜ਼ ਨਹੀਂ ਪੜ੍ਹਨ ਦਿੰਦੇ। ਅੱਛਾ ਹਾਂ ਉੱਥੋਂ ਫਿਰ ਅਸੀਂ ਗੱਡੇ ਜੋੜੇ ਤੇ ਬੰਬੀ ਆ ਗਏ। ਬੰਬ ਸੀ ਸਾਰਾ ਮੁਸਲਮਾਨਾਂ ਦਾ। ਅੱਛਾ ਹਾਂ ਇਹ ਕੋ ਪਿੰਡ ਸੀ ਬੰਬੀ? ਹਾਂ ਪਿੰਡ ਅੱਛਾ ਬੰਬ। ਬੰਬ ਅੱਛਾ ਤੇ ਪਾਸੇ ਪਾਸੇ ਸਿੱਖਾਂ ਦੇ ਪਿੰਡ ਸੀ। ਅੱਛਾ ਹਾਂ ਮਸੂਰ ਦੇ ਵੇਲਾ ਸੰਧੇਰ। ਹਾਂ ਇਹ ਸਿੱਖਾਂ ਦੇ ਪਿੰਡ ਸੀ। ਅੱਛਾ ਹਾਂ ਜਦੋਂ ਫਿਰ ਉੱਥੋਂ ਗਾਫਲਾ ਵੱਜ ਕੇ ਤੁਰ ਪਿਆ। ਅੱਛਾ ਉੱਥੋਂ ਲੜਾਈ ਹੋਈ ਤੇ ਉੱਥੋਂ ਤੁਸੀਂ ਫਿਰ ਸਾਰੇ ਆ ਗਏ? ਮੁਸਲਮਾਨਾਂ ਵਾਲੇ ਸਾਰੇ ਘਰ ਹੀ ਉੱਠ ਕੇ ਆ ਗਏ? ਉੱਠ ਕੇ ਆ ਗਏ। ਅੱਛਾ ਉਹ ਜਿਹੜੇ ਤੁਹਾਡੇ ਬੇਲੀ ਸੀ ਹਾਂ ਉਹਨਾਂ ਨੂੰ ਪਤਾ ਸੀ ਤੁਸੀਂ ਉੱਠ ਕੇ ਆਏ ਹੋ ਜਾਂ ਉਹਨਾਂ ਨੂੰ ਹੀ ਨਹੀਂ ਸੀ ਪਤਾ? ਨਹੀਂ ਉਹਨਾਂ ਨੂੰ ਪਤਾ। ਉਹਨਾਂ ਨੂੰ ਪਤਾ ਸੀ? ਹਾਂ ਉਹਨਾਂ ਰਾਤ ਸਾਨੂੰ ਉਠਾਇਆ ਅੱਛਾ ਵੀ ਨਿਕਲ ਜਾਵੇ ਇੱਥੋਂ। ਅੱਛਾ ਤੁਹਾਨੂੰ ਸਿੱਖਾਂ ਆ ਜਾਣਾ ਤੇ ਤੁਹਾਨੂੰ ਮਾਰ ਦੇਣਾ। ਅੱਛਾ ਹਾਂ ਉਹ ਤੁਹਾਡੇ ਬੇਲੀਆਂ ਨੇ? ਹਾਂ ਗੁਆਂਢੀ ਸੀ ਨਾ। ਹਾਂ ਉਹਨਾਂ ਫਿਰ ਰਾਤ ਸਾਨੂੰ ਗੱਡੇ ਜੋੜ ਕੇ ਕਰ ਦਿੱਤਾ। ਅੱਛਾ ਨਿਕਲ ਜਾਓ। ਉੱਥੋਂ ਫਿਰ ਤੁਸੀਂ ਗੱਡੇ ਜੋੜ ਪਏ ਚੱਲ ਪਏ? ਚੱਲ ਪਏ ਤੇ ਬੰਬੀ ਆ ਗਏ। ਹਾਂ ਹੂੰ ਉੱਥੋਂ ਫਿਰ ਗਾਫਲਾ ਵੱਜ ਕੇ ਤੁਰਿਆ। 485 ਪਿੰਡ ਸੀ। ਅੱਛਾ 485 ਪਿੰਡਾਂ ਦਾ? ਹਾਂ ਗਾਫਲਾ। ਅਸੀਂ ਫਿਰ ਮਖੂ ਆ ਗਏ। ਮਖੂ? ਮਖੂ ਅੱਛਾ ਉੱਥੇ ਫਿਰ ਉਹ ਕਾਰਨ ਸਿੱਖਾਂ ਨੇ ਵਾੜ ਲਏ। ਪਟਵਾਰੀ ਸੀ ਮਰਿਆ ਪਿਆ। ਉਹਨੇ ਰੁਕਾ ਲਿਖਿਆ ਵੀ ਜਦੋਂ ਗੱਡੀਆਂ ਦੇ ਮੇਲ ਹੁੰਦੇ ਆ ਨਾ ਹਾਂ ਉਦੋਂ ਸਿੱਖ ਮੁੱਕਾ ਮਾਰਦੀ ਗੱਡੀ ਤੇ ਸਿੱਖ ਨਿਕਲਦੇ ਆ ਘਰਾਂ ਤੋਂ। ਉਦੋਂ ਕਾਫਲਾ ਵੜੀਂਦਾ। ਹਾਂ ਉਹ ਵੱਢਿਆ ਪਿਆ ਸੀ ਨਾ। ਅੱਛਾ ਹਾਂ ਉਹ ਫਿਰ ਸਿੱਖ ਉਹ ਗੱਡੀਆਂ ਆ ਗਈਆਂ ਉਹਨਾਂ ਕੂਕਾਂ ਮਾਰੀਆਂ ਤੇ ਸਿੱਖ ਪੈ ਗਏ ਸਾਨੂੰ। ਹਾਂ ਕੋਈ ਮਾਰ ਦਿੱਤੇ ਕੋਈ ਬਚ ਗਏ। ਹਾਂ ਉਹਨਾਂ ਚਿਰ ਨੂੰ ਫਿਰ ਮਿਲਟਰੀ ਆਪਣੀਆਂ ਆ ਗਈ। ਅੱਛਾ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਵੀ ਮਾਰਿਆ ਉਹਨਾਂ ਕਿਸੇ ਨੂੰ? ਹਾਂ ਮਾਰਿਆ ਬਿਲਕੁਲ। ਅੱਛਾ ਫਿਰ ਇਹ ਨਾ ਜਦੋਂ ਕਿੱਦਾਂ ਕੋਈ ਵਾਕਿਆ ਯਾਦ ਆ ਕਿੱਦਾਂ ਮਾਰ ਰਹੇ ਸੀ ਤੇ ਤੁਸੀਂ? ਉਹ ਜੀ ਛੁਰੇ ਮਾਰ ਰਹੇ ਸੀ, ਬਰਛੀਆਂ ਮਾਰ ਰਹੇ। ਛੁਰੇ ਤੇ ਬਰਛੀਆਂ ਮਾਰਦੇ? ਹਾਂ ਮਾਰਦੇ। ਅੱਛਾ ਹਾਂ ਪਾਸੇ ਰਫਲਾਂ ਵਾਲੇ ਖੜੇ। ਅੱਛਾ ਛੁਰੇ ਤੇ ਬਰਛੀਆਂ ਮਾਰਦੇ ਸੀ ਤੇ ਲਾਗੇ ਰੈਫਲਾਂ ਵਾਲੇ ਖੜੇ ਸੀ? ਤੇ ਤੁਹਾਡੇ ਕੋਲ ਨਹੀਂ ਸੀ ਕੋਈ ਸ਼ੈ ਵੀ? ਸਾਡੇ ਕੋਲ ਜੀ ਉਹਨਾਂ ਵੱਢ ਕੇ ਨਾ ਏਡੇ ਟੋਟੇ ਸਾਨੂੰ ਫੜਾ ਦਿੱਤੇ ਸੀ ਉਹਨਾਂ। ਕਿੰਨਾ ਨੇ? ਸਿੱਖਾਂ ਨੇ। ਅੱਛਾ ਉਹ ਕਾਫਲੇ 'ਚ ਬੜੇ ਫਿਰਦੇ ਸੀ ਨਾ ਤੇ ਡਾਂਗ ਛੋਟਾ ਹੋਣਾ ਤੇ ਉਹ ਵੱਢ ਕੇ ਏਡਾ ਟੋਟਾ ਫੜਾ ਲੈਣਾ। ਅੱਛਾ ਹਾਂ ਅੱਛਾ ਹਾਂ ਤੇ ਉੱਥੋਂ ਜਿਵੇਂ ਜਦੋਂ ਮਾਰਦੇ ਸੀ ਤੁਹਾਡੀਆਂ ਉਮਰਾਂ ਥੋੜੀਆਂ ਥੋੜੀਆਂ ਸੀ? ਹਾਂ ਜੀ ਵੇਖ ਕੇ ਰੋਣ ਆਉਂਦਾ ਹੋਏਗਾ? ਬੜਾ ਰੋਣ ਆਉਂਦਾ ਸੀ। ਰੋਂਦੇ ਹੋਵੋਗੇ? ਬੜੇ ਰੋਂਦੇ। ਫਿਰ ਆਏ ਜਿਵੇਂ ਮੁਰਦੇ ਪਏ ਜਿਹਨਾਂ ਦੇ ਉੱਤੋਂ ਅਸੀਂ ਤੁਰੇ ਆ। ਲਾਸ਼ਾਂ ਦੇ ਉੱਤੋਂ? ਲਾਸ਼ਾਂ ਦੇ ਉੱਤੇ ਅਸੀਂ ਆਏ। ਓਏ ਹੋਏ ਫਿਰ ਰਾਹ 'ਚ ਆਏ ਤੇ ਡਾਕਟਰ ਦੀ ਕੋਠੀ ਸੀ। ਉਹਦੀ ਟੱਬਰ ਉੱਤੇ ਬੈਠਾ ਉਹਨੂੰ ਕੋਈ ਰਫਲ ਉਹਨੇ ਫਾਇਰਿੰਗ ਸ਼ੁਰੂ ਕਰਤੀ। ਅੱਛਾ ਹਾਂ ਉਹਨੇ ਮਾਰਨੇ ਸ਼ੁਰੂ ਕਰਤੇ ਮੁਸਲਮਾਨ। ਅੱਛਾ ਫਿਰ ਮਿਲਟਰੀ ਦਾ ਬੰਦਾ ਥੱਲੇ ਵੜਿਆ। ਉਹਦਾ ਖੋਖਾ ਅੜ ਗਿਆ ਤੇ ਗੁੱਤੋਂ ਫੜ ਕੇ ਥੱਲੇ ਲੈ ਆਇਆ। ਫਿਰ ਉਹਨੂੰ ਗੋਲੀ ਨਾਲ ਮਾਰਿਆ। ਹਾਂ ਫਿਰ ਅੱਗੇ ਆਉਂਦੀ ਹੈ ਲਾਈਨ। ਉੱਥੇ ਸਿੱਖਾਂ ਨੇ ਨਾ ਮੰਜੇ ਡਾਏ ਹੁੰਦੇ ਉਹ ਰਾਹ ਸੀ ਨਾ ਲੰਘਣ ਨੂੰ ਗਾਫਲੇ ਨੂੰ। ਉੱਥੇ ਮੁਸਲਮਾਨਾਂ ਦਾ ਢਿੱਗ ਲੱਗਾ ਮਾਰ ਮਾਰ ਕੇ। ਹਾਂ ਤੁਸੀਂ ਉਹ ਵੇਖਿਆ ਆਪਣੀ ਅੱਖੀਂ? ਆਪਣੀ ਅੱਖੀਂ ਵੇਖਿਆ ਵੀ ਉਹ ਮਰੇ ਪਏ ਬੰਦੇ ਢਿੱਗ ਲੱਗੇ ਪਏ? ਢਿੱਗ ਲੱਗੇ ਪਏ। ਅੱਛਾ ਹਾਂ ਤੇ ਵੇਖ ਕੇ ਬੜਾ ਰੋਣ ਆਵੇ ਤੇ ਬੜਾ ਢਾਈ ਮਾਰਨ। ਫਿਰ ਉੱਥੋਂ ਗਾਫਲਾ ਤੁਰਿਆ ਸਾਡਾ। ਜਿਵੇਂ ਗਾਫਲਾ ਤੁਰਿਆ ਤੇ ਰਾਹ 'ਚ ਨਾ ਜਿਵੇਂ ਆਏ ਮੁਰਦੇ ਪਏ ਉਸਦੀ ਲੰਘ ਲੰਘ ਕੇ ਅਸੀਂ ਆਉਂਦੇ ਰਹੇ। ਫਿਰ ਅਸੀਂ ਆ ਗਏ ਰਾਹ 'ਚ ਆਉਂਦਾ ਇੱਕ ਚੱਕ। ਉੱਥੇ ਫਿਰ ਮਿਲਟਰੀ ਨੇ ਨਾ ਸਾਨੂੰ ਡੱਕਿਆ ਵੀ ਇੱਥੇ ਖਲੋ ਜਾਓ। ਗਾਫਲਾ ਜੋ ਬਹੁਤ ਤਗੜਾ ਸੀ। ਘੋੜੀਆਂ 'ਤੇ ਸੀ ਨਾਲ ਮਿਲਟਰੀ। ਉਹ ਇੱਧਰ ਨੂੰ ਭਜਾਈ ਜਾਣਾ ਇਹਨੂੰ ਭਜਾਈ ਲਿਆਉਣ। ਜਦੋਂ ਅੱਗੋਂ ਟੱਕਰ ਜੇ ਮਿਲਟਰੀ ਵਾਲਾ ਘੋੜੀ ਪਛਾਣ ਮੋੜ ਜਾਵੇ। ਅੱਛਾ ਜਿਹੜਾ ਬਿਮਾਰ ਮੁਸਲਮਾਨ ਹੋ ਜਾਂਦਾ ਮਾਈਆਂ ਹੋ ਜਾਂਦੀਆਂ ਨਾਲ ਗੱਡੀਆਂ ਲੱਗੀਆਂ। ਉਹ
ਚੱਕਦੇ ਗੱਡੀਆਂ ਦੇ ਵਿੱਚ ਸਿੱਟਦੇ ਸੀ, ਪਾਕਿਸਤਾਨ 'ਚ ਲੈ ਆਉਂਦੇ। ਹਾਂ ਸਹੀ। ਜਿਹੜਾ ਬੰਦਾ ਬਿਮਾਰ ਹੋ ਜਾਂਦਾ। ਤੇ ਐਲਾਨ ਇਹ ਸੀ ਵੀ ਇਹ ਪਾਣੀ ਨਹੀਂ ਪੀਣਾ। ਅੱਛਾ। ਲਹੂ ਪਾਣੀ ਇੱਕ ਹੋਇਆ ਫਿਰਦਾ। ਅੱਛਾ। ਜਿਹੜਾ ਪਾਣੀ ਪੀਊਗਾ ਮਰ ਜੂਗਾ। ਅੱਛਾ। ਹਾਂ ਉਹ ਜਿਹੜਾ ਪਾਣੀ ਪੀ ਲੈਂਦਾ ਸੀ ਉਹ ਜਲਾਬ ਲੱਗ ਜਾਂਦੇ, ਬੰਦਾ ਮਰ ਜਾਂਦਾ। ਅੱਛਾ। ਲਹੂ ਪਾਣੀ ਜੋ ਇੱਕ ਹੋਇਆ ਫਿਰਦਾ। ਫਿਰ ਰੋਂਦੇ ਕਰਾਂਦੇ ਨਾ ਆ ਗਏ ਸੁਲੇਮਾਨ ਹੈਡ ਤੇ। ਹਾਂਜੀ ਸੁਲੇਮਾਨ ਵਾਲੇ ਹੈਡ ਤੇ। ਅੱਛਾ। ਹਾਂ ਹੈਡ ਸੁਲੇਮਾਨ ਕੀ? ਉੱਥੋਂ ਜਦ ਵੇਲੇ ਆਏ ਤੇ ਉਹ ਅੱਗੇ ਖੜਾ ਸੀ ਫੌਜ ਦਾ ਬੰਦਾ। ਉਹਨੇ ਕਿਹਾ ਲਾਈਨ ਤੇ ਨਾ ਚੜਿਆ, ਸਿੱਖਾਂ ਦੀ ਗੱਡੀ ਆ ਰਹੀ ਹੈ। ਬੰਦੇ ਭੱਜ ਕੇ ਲਾਈਨ ਤੇ ਵੀ ਮੈਂ ਤੇਰੇ ਅੱਗੇ ਅੱਗੇ ਨੰਗਾ, ਮੈਂ ਤੇਰੇ ਅੱਗੇ। ਉਹ ਅੱਧਾ ਗਾਫਲਾ ਗੱਡੀ ਨੇ ਵੱਢ ਦਿੱਤਾ। ਉਹ ਗੱਡੀ ਉੱਤੋਂ ਦੀ ਲੰਘ ਗਈ? ਗੱਡੀ ਉੱਤੋਂ ਲੰਘ ਗਈ ਬੰਦਿਆਂ ਦੀ, ਸਿੱਖਾਂ ਦੀ ਗੱਡੀ ਜੋ ਇੱਧਰੋਂ ਗਈ। ਉਹਨਾਂ ਸਾਰਾ ਗਾਫਲਾ ਅੱਧਾ ਵੱਢ ਦਿੱਤਾ। ਫਿਰ ਅਸੀਂ ਪਾਕਿਸਤਾਨ 'ਚ ਗਾਂ ਵੜੇ। ਬੜੀਆਂ ਮੁਸੀਬਤਾਂ ਨਾਲ। ਤੁਹਾਡੇ ਭਾਈ ਨਾਲ ਸੀ, ਅੱਬੂ ਨਾਲ ਸੀ? ਹਾਂਜੀ। ਰਸਤੇ ਦੇ ਵਿੱਚ ਕਿਤੇ ਵਿਛੜੇ ਤੇ ਨਹੀਂ ਇੱਕ ਦੂਸਰੇ ਤੋਂ? ਨਹੀਂ, ਸਾਡੀ ਮਾਂ ਵਿਛੜੀ ਹੈ। ਅੱਛਾ, ਉਹ ਕਿੱਦਾਂ? ਉਹ ਬਿਮਾਰ ਹੋ ਗਈ ਸੀ, ਜੋ ਉਹਨਾਂ ਗੱਡੀ 'ਚ ਪਾਈ ਸੀ, ਪਾਕਿਸਤਾਨ 'ਚ ਪਹਿਲਾਂ ਲੈ ਆਂਦੀ। ਅੱਛਾ। ਹਾਂ, ਬਿਮਾਰ ਹੋ ਗਈ ਸੀ ਬਾਲਦਾ ਰਸਤੇ? ਹਾਂ। ਤੇ ਉਹ ਫਿਰ ਜਿਹੜੇ ਤੁਹਾਡੇ ਨਾਲ ਵਾਲੇ ਕਾਫਲੇ ਦੇ ਲੋਕ ਸੀ, ਉਹਨਾਂ ਨੇ ਉਹਨੂੰ ਗੱਡੀ 'ਚ ਪਾਇਆ ਤੇ ਨਾ ਇੱਥੇ ਪਾਕਿਸਤਾਨ ਲੈ ਆਏ? ਪਾਕਿਸਤਾਨ ਲੈ। ਅੱਛਾ। ਉਹ ਫਿਰ ਮਾਈ ਸਾਡੇ ਪਾਕਿਸਤਾਨ ਜਦੋਂ ਵੜੇ ਆ ਨਾ, ਉਦੋਂ ਸਾਨੂੰ ਟੱਕਰ ਗਈ। ਅੱਛਾ, ਉੱਥੇ ਫਿਰ ਆਣ ਕੇ ਮਿਲ ਗਈ? ਹਾਂ, ਮਿਲ ਗਈ। ਅੱਛਾ ਅੱਛਾ। ਬਾਕੀ ਤੁਸੀਂ ਇਕੱਠੇ ਆਏ ਤੇ ਖਾਣ ਪੀਣ ਨੂੰ ਰਸਤੇ 'ਚ ਲੱਭਦਾ? ਨਹੀਂ, ਕੁਛ ਨਹੀਂ ਸੀ ਲੱਭਦਾ। ਇੱਕ ਪਿੰਡ ਸੀ ਬੜਾ ਤਗੜਾ, ਉੱਥੋਂ ਦੇ ਮੁਸਲਮਾਨ ਸਾਰੇ ਮਾਰੇ ਪਏ। ਅੱਛਾ। ਹਾਂ, ਸਾਨੂੰ ਮਿਲਟਰੀ ਵਾਲੇ ਨੇ ਆਖਿਆ ਵੀ ਆ ਪਿੰਡ 'ਚ ਵੜ ਜਾਓ, ਜੇ ਕੋਈ ਲੱਭ ਜਾਂਦਾ। ਹਾਂ, ਖਾਣ ਪੀਣ ਵਾਸਤੇ ਕਿਸੇ ਨੂੰ ਛੋਲੇ ਲੱਭ ਗਏ, ਕਿਸੇ ਨੂੰ ਦਾਣੇ ਲੱਭ ਗਏ। ਹਾਂ, ਇਹਨਾਂ ਦੀ ਚੀਜ਼ ਲੱਭੀ, ਉਹ ਲਿਆਂਦੀ। ਹਾਂ, ਤੇ ਪਿੰਡ ਸਾਰਾ ਖਾਲੀ ਹੋਇਆ? ਹਾਂ, ਪਿੰਡ ਸਾਰਾ ਖਾਲੀ, ਪਿੰਡ ਸਾਰਾ ਵੱਡਿਆ ਟੁੱਕਿਆ ਪਿਆ। ਕੋਈ ਬੰਦੇ ਜੀਂਦੇ, ਕਿਸੇ ਦੀ ਕੋਈ ਲੱਤ ਵੱਡੀ ਕੋਈ? ਨਾ, ਸਭ ਮਾਰੇ ਪਏ। ਜਿਹੜੇ ਫੁੱਲ ਕੇ ਹੋਏ ਸੀ ਪਾਣੀ ਦੇ ਵਿੱਚ ਪਏ ਵਿਚਾਰੇ। ਸਾਰਾ ਪਿੰਡ ਹੀ ਵੱਜਿਆ ਪਿਆ। ਤੇ ਰਾਤ ਜਦੋਂ ਆਇਆ ਨਾ, ਉਹ ਪਿੰਡ ਦਾ ਕੋਈ ਨਾਂ ਯਾਦ ਆ? ਨਹੀਂ, ਉਹ ਪਿੰਡ ਦਾ ਨਹੀਂ ਨਾਂ ਯਾਦ। ਉਹ ਫਿਰ ਨਾ ਆ ਗਾਫਲਾ ਫਿਰ ਜਦੋਂ ਲੰਘਦਾ ਸੀ ਨਾ, ਮੁਰਦੇ ਦੇ ਵਰਦੀ ਕਾਫਲਾ ਸਾਡਾ ਜਾਂਦਾ ਸੀ। ਅੱਛਾ। ਉਹ ਫਿਰ ਉੱਥੋਂ ਤੁਸੀਂ ਖਾਣ ਪੀਣ ਦਾ ਸਮਾਨ ਲਿਆ, ਫਿਰ ਅੱਗੇ ਚੱਲ ਪਏ? ਫਿਰ ਇੱਥੇ ਪਾਕਿਸਤਾਨ ਆ ਗਏ? ਅੱਛਾ। ਇੱਥੇ ਫਿਰ ਕਿੱਦਾਂ ਆਣ ਕੇ ਕੀ? ਇੱਥੇ ਫਿਰ ਅਸੀਂ ਆ ਗਏ ਮਖੂ। ਇੱਥੇ ਦੁਆ ਮਾਰਾ ਸ਼ਹਿਰ ਬੇਸੂ ਕਿਹੜਾ ਵੱਜਦਾ, ਉੱਥੇ ਜੇ ਵੇਲੇ ਆਏ ਨਾ, ਅੱਗੇ ਦੀਗਾ ਦੂਗਾ ਮੁਸਲਮਾਨਾਂ ਪਕਾਈਆਂ ਸੀ ਗਾਫਲੇ ਵਾਸਤੇ। ਅੱਛਾ। ਖਾਣ ਪੀਣ ਨੂੰ। ਹਾਂ, ਤੇ ਫਿਰ ਉੱਥੋਂ ਅਸੀਂ ਗੱਡੀ ਤੇ ਚੜ੍ਹੇ। ਗੱਡੀਆਂ ਟਿਕਟੀਆਂ ਫਿਰਦੀਆਂ ਸੀ ਉਦੋਂ। ਹਾਂ, ਗੱਡੀਆਂ ਤੇ ਚੜ੍ਹੇ। ਬਾਕੀ ਜਿਹੜੇ ਸਾਡੇ ਭੈਣਾਂ ਭਰਾ ਸੀ ਉਹ ਚੀਚਾ ਬਸੀ ਰਹਿ ਗਏ। ਅੱਛਾ। ਹਾਂ, ਅਸੀਂ ਫਿਰ ਆ ਸਾਡਾ ਅੱਡਾ ਮੁਰੱਬਾ ਸੀ ਇੱਥੇ, ਅਸੀਂ ਫਿਰ ਇੱਥੇ ਆ ਗਏ। ਨਹੀਂ, ਤੁਹਾਡਾ ਇੱਥੇ ਕੋਈ ਪਹਿਲੋਂ ਅਜ਼ੀਜ਼ਦਾਰੀ ਰਿਸ਼ਤੇਦਾਰੀ ਹੈ ਸੀ ਇੱਥੇ? ਹਾਂਜੀ ਹਾਂਜੀ। ਅੱਛਾ। ਹਾਂ, ਚਾਚੇ ਤਾਏ ਸੀ ਇੱਥੇ। ਤੁਹਾਡੇ ਚਾਚੇ ਤਾਏ ਪਹਿਲੋਂ ਇੱਥੇ ਰਹਿੰਦੇ ਸੀ? ਕਿਹੜੇ ਚੱਕ 'ਚ? ਆ 6। ਅੱਛਾ, 106 ਸਿਕਸਾਰ ਦੇ ਵਿੱਚ ਤੁਹਾਡੇ ਚਾਚੇ ਤਾਏ ਪਹਿਲੋਂ ਰਹਿੰਦੇ ਸੀ ਤੇ ਤੁਸੀਂ ਇਹਨਾਂ ਕੋ ਆਏ ਫਿਰ? ਇਹਨਾਂ ਕੋ। ਅੱਛਾ ਅੱਛਾ। ਤੇ ਉੱਥੋਂ ਜਦੋਂ ਚੱਲੇ ਸੀ, ਅੱਧਾ ਮੁਰੱਬਾ ਜ਼ਮੀਨ ਤੇ ਮਾਲ ਮੁਆਸ਼ੀ ਵੀ ਹੋਣੇ ਆ? ਮਾਲ? ਹਾਂ, ਮਾਲ ਡੰਗਰ। ਮਾਲ ਤਾਂ ਛੱਡ ਦਿੱਤਾ ਉੱਥੇ ਹੀ। ਅੱਛਾ। ਜਾਨਾਂ ਲੈ ਕੇ ਮਸਾ ਨਿਕਲੇ। ਅੱਛਾ, ਘਰ ਦਾ ਸਮਾਨ ਵੀ ਸਾਰਾ ਸਮਾਨ ਉੱਥੇ ਛੱਡਤਾ? ਹਾਂ, ਟੁੰਬਾਂ ਵੀ ਉੱਥੇ, ਹਰ ਸ਼ੈ ਉੱਥੇ ਰਹੇ। ਟੁੰਬਾਂ ਵੀ ਉੱਥੇ ਛੱਡਤੀਆਂ? ਤੇ ਔਖਾ ਤੇ ਬੜਾ ਹੋਏਗਾ ਹੁਣ? ਬੜਾ ਔਖਾ, ਬੜਾ ਹੈ ਬੜਾ। ਘਰ ਦੇ ਜਿਹੜੇ ਬਾਸੀ ਹੁੰਦੇ ਆ, ਹਾਂਜੀ, ਘਰ ਦੇ ਜਿਹੜੇ ਰਹਿਣ ਵਾਲੇ ਹੁੰਦੇ ਆ, ਉਹ ਜਿਵੇਂ ਤੁਹਾਡੀ ਵਾਲਦਾ ਸੀ, ਹਾਂਜੀ, ਤੁਸੀਂ ਭਾਈ ਸੀ, ਘਰ ਦੇ ਵਿੱਚ ਇੰਨਾ ਸਾਰਾ ਸਮਾਨ, ਘਰ ਹੱਸਦਾ ਵਸਦਾ ਘਰ, ਫਿਰ ਉੱਥੇ ਆਪਣੇ ਤੁਹਾਡੀਆਂ ਦੋਸਤੀਆਂ ਇੱਕ ਦੂਸਰੇ ਨਾਲ, ਯਾਰੀਆਂ ਆਪਣੇ ਤੇਜੇ ਨਾਲ, ਦੂਸਰਿਆਂ ਨਾਲ, ਤੇ ਸਾਰਾ ਕੁਝ ਛੱਡ ਕੇ ਜਦੋਂ ਆਏ ਸੀ ਤੇ ਰਸਤੇ ਦੇ ਵਿੱਚ
ਦੁੱਖ ਤੇ ਬੜਾ ਹੁੰਦਾ ਹੋਇਆ। ਦੁੱਖ ਬੜਾ ਜੀ, ਬੜਾ ਰੋਂਦੇ ਹੋਵੋਗੇ। ਰੋਂਦੇ ਰੋ ਕੇ ਹਾਂ ਹਾਂ ਕੋਈ ਚੀਜ਼ ਨਹੀਂ ਖਾਣ ਨੂੰ ਲੱਭਦੀ। ਹਾਂ ਅੱਛਾ ਭੁੱਖੇ ਤੇ ਆਏ। ਹਾਂ ਇਹ ਜਦੋਂ ਮਿਲੈਟਰੀ ਜਿਹੜੀ ਲਿਆਂਦੀ ਨਹੀਂ ਲਿਖਾਫੇ, ਉਹ ਇੱਕ ਸਿਰ ਨਹੀਂ ਸੀ ਕਾਫਲੇ ਨੂੰ। ਅੱਛਾ ਹਾਂ ਉਹ ਫਿਰ ਇੰਨਾ ਵੰਡ ਕੇ ਖਾ ਲੈਂਦੀ ਦੁਨੀਆ। ਉਹਨਾਂ ਆਖਿਆ ਵੀ ਬਿਲਕੁਲ ਪਾਣੀ ਨਹੀਂ ਪੀਣਾ, ਜਿਹੜਾ ਪਾਣੀ ਪੀ ਗਿਆ ਉਹ ਮਰ ਗਿਆ। ਹਾਂ ਜਿਹੜਾ ਬਿਮਾਰ ਹੁੰਦਾ ਉਹਨੂੰ ਚੱਕ ਕੇ ਲੈ ਆਉਂਦੇ। ਹਾਂ ਸਹੀ। ਇੱਥੇ ਫਿਰ ਜਦੋਂ ਆਏ ਉਹ ਇੱਥੇ ਤੁਸੀਂ ਹੁਣ ਇੱਥੇ ਆ ਗਏ 6 ਚ। ਇਹ 6 ਚ ਕਿੱਦਾਂ ਆਏ ਪਿੱਛੋਂ? ਕਿਹੜੇ ਬਾਰਡਰ, ਵਾਹਗਾ ਬਾਰਡਰ ਵੱਲ ਦੀ ਆਏ ਸੀ, ਕਿੱਥੋਂ ਦੀ ਆਏ ਸੀ? ਨਹੀਂ ਇਹ ਸੁਲੇਮਾਨ ਹੈ ਲੰਘੇ। ਅੱਛਾ ਹੈਡ ਸੁਲੇਮਾਨ ਤੋਂ। ਹਾਂ ਉੱਥੋਂ ਲੰਘ ਕੇ ਫਿਰ ਤੁਸੀਂ ਇੱਥੇ ਆਏ। ਹਾਂ ਜੀ ਇੱਥੇ ਆਣ ਕੇ ਤੇ ਇੱਥੇ ਫਿਰ ਘਰ ਵਾਲਿਆਂ ਜਿਹੜੇ ਤੁਹਾਡੇ ਚਾਚੇ ਤਾਏ ਸੀ ਉਹਨਾਂ ਨੇ ਫਿਰ ਤੁਹਾਨੂੰ ਮਦਦ ਕੀਤੀ ਹੋਣੀ? ਹਾਂ ਜੀ ਹਾਂ ਜੀ। ਅੱਛਾ ਉਹਨਾਂ ਦਾ ਖਾਣਾ ਪੀਣਾ ਦਿੱਤਾ ਸਾਨੂੰ। ਹੁਣ ਵੀ ਯਾਦ ਤੇ ਆਉਂਦੀ ਹੋਏਗੀ? ਹਾਂ ਜੀ ਬੜੀ, ਆਪਦਾ ਪਿੰਡ ਬੜਾ ਯਾਦ ਆਉਂਦਾ। ਪਿੰਡ ਦਾ ਕੀ ਨਾਂ ਦੱਸਿਆ ਸੀ ਤੁਸੀਂ? ਬੰਡਾਲਾ। ਬੰਡਾਲਾ। ਹਾਂ ਬੰਡਾਲਾ ਨਾਲ ਜੀਰਾ ਸ਼ਹਿਰ। ਅੱਛਾ ਜੀਰਾ ਸ਼ਹਿਰ ਸੀ। ਹਾਂ ਤੇ ਉਹ ਯਾਦ ਆਉਂਦਾ ਹੁਣ ਬੜਾ ਯਾਦ ਆਉਂਦਾ ਕਿ ਕਿਤੇ ਉੱਥੇ ਹੁੰਦੇ ਹਾਂ ਬੇਲੀਆਂ ਨੂੰ ਮਿਲਦੇ। ਹੁਣ ਤੁਹਾਨੂੰ ਤੇ ਨਹੀਂ ਪਤਾ ਵੀ ਉੱਥੇ ਵਾਲੇ ਤੁਹਾਡੇ ਬੇਲੀ ਹੈਗੇ ਨੇ ਕਿ ਨਹੀਂ ਹੈਗੇ? ਕੋਈ ਪਤਾ ਨਹੀਂ, ਕੋਈ ਪਤਾ ਨਹੀਂ, ਮਰ ਗਏ ਨੇ ਜਾਂ ਕੋਈ ਹੈਗੇ। ਚਲੋ ਜੀ ਨਾਜ਼ਰੀਨ, ਅਸੀਂ ਅੱਜ ਆਪਣੇ ਚੈਨਲ ਦੇ ਰਾਹੀਂ ਬਾਬਾ ਜੀ ਦੇ ਬੇਲੀਆਂ ਤੱਕ ਇਹ ਪੈਗਾਮ ਪਹੁੰਚਾਉਂਦੇ ਹਾਂ। ਅਗਰ ਕੋਈ ਜਾਣਦਾ ਹੋਵੇ, ਕੋਈ ਦੇਖਦਾ ਹੋਵੇ ਤੇ ਜ਼ਰੂਰ ਸਾਡੇ ਨਾਲ ਰਾਬਤਾ ਕਰੇ। ਅਸੀਂ ਉਹਨਾਂ ਦਾ, ਬਾਬਾ ਜੀ ਨਾਲ ਉਹਨਾਂ ਦੀ ਮੁਲਾਕਾਤ ਕਰਵਾਵਾਂਗੇ। ਇੱਕ ਤਾਂ ਤੁਹਾਡਾ ਪਿੰਡ ਸੀ, ਪਿੰਡ ਦੇ ਵਿੱਚ ਤਾਂ ਮੁਸਲਮਾਨ ਰਹਿੰਦੇ ਸੀ ਤੇ ਸਿੱਖ ਰਹਿੰਦੇ ਸੀ, ਹਿੰਦੂ ਜਾਂ ਹੋਰ ਕੋਈ ਲੋਕ ਨਹੀਂ ਰਹਿੰਦੇ ਸੀ? ਨਹੀਂ ਹਾਂਜੀ ਹੋਰ ਚੂੜੇ ਸੀ। ਅੱਛਾ ਤੁਹਾਡੇ ਪਿੰਡ 'ਚ? ਹਾਂ ਤੇ ਪਿੰਡ ਤੋਂ ਬਾਹਰ ਨਾਲ ਲਾਗੇ ਲਾਗੇ ਜਿਹੜੇ ਪਿੰਡ ਉਹਨਾਂ ਦੇ ਕੀ ਨਾਂ ਦੱਸੇ ਤੁਸੀਂ? ਇੱਕ ਦਾ ਨਾਂ ਸੰਧੇਰ ਸੀ। ਅੱਛਾ ਮਸ਼ਹੂਰ ਦੇ ਵੇਲਾ ਸੀ। ਅੱਛਾ ਕੀ ਤੁਸੀਂ ਖਾਂਦੇ ਪੀਂਦੇ ਸੀ ਰਸਤੇ ਦੇ ਵਿੱਚ ਫਿਰ? ਉਹ ਜੀ ਚਾਲੀਆਂ ਦੇ ਪਤਲੇ ਲਾ ਲੈਣੇ। ਅੱਛਾ ਜਾਂ ਉਹ ਕਮਾਲ ਬੜੇ ਸੀ, ਜਾਂ ਭੰਨ ਕੇ ਗੰਨਾ ਕੋਈ ਚੋਪ ਲੈਣਾ। ਉੱਥੇ ਜਿਹੜਾ ਜਾਣ ਹੀ ਨਹੀਂ ਸੀ ਦਿੰਦੇ ਸਿੱਖ ਗੰਨਿਆਂ ਦਾ ਦਾ। ਹਾਂ ਰਸਤੇ ਦੇ ਵਿੱਚ ਤੁਰੇ ਜਾਣਾ। ਉਹ ਜਿਹੜੇ ਮੁਰਦੇ ਪਏ ਸੀ ਉਹਨਾਂ ਆਲੂ ਵੇਖ ਕੇ ਰੋਈ ਆਈ। ਖਾਣ ਨੂੰ ਦਿਲ ਹੀ ਨਹੀਂ ਸੀ ਕਰਦਾ? ਦਿਲ ਹੀ ਨਹੀਂ ਸੀ ਕਰਦਾ। ਮੁਰਦਿਆਂ ਵੱਲ ਵੇਖ ਕੇ? ਮੁਰਦਿਆਂ ਵੱਲ ਵੇਖ। ਅੱਛਾ ਤੇ ਚੱਲੇ ਕਦੋਂ ਸੀ ਤੁਸੀਂ ਤੇ ਕਦੋਂ ਪਹੁੰਚੇ ਇੱਥੇ? ਇੱਥੇ ਜੀ ਅਸੀਂ ਪਹੁੰਚਿਆ ਪੂਰੇ 20 ਦਿਨਾਂ 'ਚ, ਮਹੀਨੇ 'ਚ ਪਹੁੰਚੇ। ਮਹੀਨੇ 'ਚ ਪਹੁੰਚੇ? ਕਿਹੜਾ ਮੌਸਮ ਸੀ ਉਦੋਂ? ਉਦੋਂ ਜੀ ਸਾਉਣ ਭਾਦੋਂ ਸੀ। ਮੈਂ ਨਾ ਬਾਰਿਸ਼ਾਂ ਬੜੀਆਂ ਪੈਂਦੀਆਂ। ਅੱਛਾ ਹਾਂ ਬੜੀ ਬਾਰਿਸ਼ ਪੈਂਦੀ। ਉਹ ਬਾਰਿਸ਼ ਨੇ ਸਾਨੂੰ ਬਚਾ ਛੱਡਿਆ। ਕਿਉਂ? ਸਿੱਖ ਚੂੜੇ ਬਾਹਰ ਨਹੀਂ ਸੀ ਨਿਕਲਦੇ ਬਾਰਿਸ਼ ਤੋਂ। ਹਾਂ ਇੰਨੀ ਬਾਰਿਸ਼ ਪੈਂਦੀ ਸਾਡੇ ਨਾਲ, ਬੜੀ ਬਾਰਿਸ਼ ਪਈ। ਹਾਂ ਉਹਨਾਂ ਸਾਨੂੰ ਬਚਾ ਛੱਡਿਆ। ਤੇ ਉਹ ਬਾਰਿਸ਼ ਦਾ ਪਾਣੀ ਵੀ ਫਿਰ ਪੀਣ ਨੂੰ ਲੱਭ ਜਾਂਦਾ ਹੋਏਗਾ? ਨਾ ਉਹ ਫਿਰ ਨਾਲ ਆ ਜਾਂਦਾ ਸੀ ਨਾ। ਅੱਛਾ ਹਾਂ ਵਿੱਚ ਤੇ ਮੁਰਦੇ ਪਏ ਸੀ। ਅੱਛਾ ਹਾਂ ਮੁਰਦੇ ਪਏ? ਹਾਂ ਵਿਚਾਰੇ ਮਾਰ ਮਾਰ ਕੇ ਸਿੱਟੇ। ਜੇ ਉਹ ਮੁਸਲਮਾਨ ਸਾਡੇ ਆ ਜਾਂਦੇ ਪਾਕਿਸਤਾਨ 'ਚ ਮਿਲਣੇ ਨਹੀਂ, ਇੰਨਾ ਬੜਾਂਗਾ ਹੋਇਆ। ਤੁਹਾਡੇ ਰਿਸ਼ਤੇਦਾਰਾਂ 'ਚੋਂ ਤਾਂ ਨਹੀਂ ਕੋਈ ਵਿੱਚ ਉੱਥੇ ਕੋਈ ਗਦਰ 'ਚ ਮਾਰਿਆ ਗਿਆ ਕੋਈ? ਨਹੀਂ ਸਾਡੇ ਰਿਸ਼ਤੇਦਾਰਾਂ 'ਚ ਬਚ ਕੇ ਆ ਗਏ। ਤੁਹਾਡੇ ਰਿਸ਼ਤੇਦਾਰਾਂ 'ਚ ਕੋਈ ਨਹੀਂ? ਤੇ ਵੈਸੇ ਮਤਲਬ ਉੱਥੇ? ਹਾਂ ਵੱਡ ਵਡਾਈ ਹੋਈ। ਵੱਡ ਵਡਈਆ ਹੈ ਸੀ। ਉਹ ਤੁਸੀਂ ਆਪਣੀ ਅੱਖੀਂ ਵੇਖਿਆ? ਹਾਂ ਉਹ ਅੱਖੀਂ। ਕਿਸੇ ਨੂੰ ਲੱਤ ਵੱਡੀ ਪਈ, ਕਿਸੇ ਦੀ ਬਾਂਹ ਵੱਡੀ ਪਈ, ਕਿਸੇ ਦਾ ਫੇਰ ਲਾਇਆ ਪਿਆ। ਤੇ ਜਿਹੜੇ ਉੱਥੇ ਇਦਾਂ ਜ਼ਖਮੀ ਹੁੰਦੇ ਸੀ ਕੋਈ ਚੁੱਕ ਕੇ ਉਹਨਾਂ ਨੂੰ ਲੈ ਕੇ ਵੀ ਜਾਂਦਾ ਸੀ? ਉਹਨੂੰ ਲੈ ਜਾਂਦੀ ਸੀ ਮਿਲਟਰੀ ਆਪਣੀ। ਅੱਛਾ ਹਾਂ ਵਿੱਚ ਗੱਡੀ ਦੇ ਪਾਉਣੇ, ਇਹਦੇ ਲੈ ਆਉਣੇ ਹਸਪਤਾਲਾਂ 'ਚ। ਹਾਂ ਜਿਹੜੇ ਬਾਬਾ ਜੀ ਹੁੰਦੇ ਠੀਕ ਠਾਕ। ਅੱਛਾ ਹਾਂ ਨਾਜ਼ਰੀਨ, ਤੁਸੀਂ ਸੁਣਿਆ ਕਿ ਵੰਡ 47 ਦੇ ਵਿੱਚ ਕਿਹੜੇ ਦੁੱਖਾਂ ਤੇ ਕਿਹੜੇ ਦਰਦਾਂ ਦੇ ਨਾਲ ਲੋਕ ਹਿਜਰਤ ਕਰਕੇ ਉੱਥੋਂ ਆਏ। ਬਾਬਾ ਜੀ ਹੋਰੀ 15-16 ਸਾਲ ਦੀ ਉਮਰ ਵਿੱਚ ਆਪਣੀ ਅੱਖੀਂ ਵੇਖਿਆ ਤੇ ਉਹ ਮੰਜ਼ਰ ਅੱਜ ਵੀ ਉਹਨਾਂ ਦੀਆਂ ਅੱਖਾਂ ਵਿੱਚ ਉਂਝ ਹੀ, ਔਰ ਅੱਜ ਵੀ ਉਹਨਾਂ ਦੇ ਦਿਲ ਉਵੇਂ ਹੀ ਗਮ ਨਾਲ ਭਰੇ ਹੋਏ ਨੇ। ਪਰ ਆਪਣੇ ਪਿੰਡ ਦੀ ਯਾਦ, ਆਪਣੇ ਬੇਲੀਆਂ ਦੀ ਯਾਦ ਅੱਜ ਵੀ ਉਹਨਾਂ ਨੂੰ ਆਉਂਦੀ ਹੈ ਕਿ ਤੇਜਾ ਸਿੰਘ ਦੇ ਨਾਲ ਖੇਲਿਆ ਕਰਦੇ ਸਨ, ਉਹਨਾਂ ਦੇ ਨਾਲ ਮਾਲ ਚਰਾਇਆ ਕਰਦੇ ਸਨ। ਅੱਜ
ਉਹਨਾਂ ਨੂੰ ਅੱਜ ਵੀ ਉਵੇਂ ਹੀ ਗੱਲਾਂ ਯਾਦ ਨੇ, ਔਰ ਨਾਲ ਹੀ ਉਹ ਹਿਜਰਤ ਦਾ ਦੁੱਖ ਵੀ ਉਹਨਾਂ ਦੇ ਦਿਲ ਵਿੱਚ ਉਂਝ ਹੀ ਸਮਾਇਆ ਹੋਇਆ ਹੈ। ਤੇ ਇਹ ਇੰਤਹਾਈ ਕਠਨ ਅਤੇ ਮੁਸ਼ਕਿਲ ਮਾਮਲਾਤ ਸੀ ਜਿਨ੍ਹਾਂ ਦੇ ਵਿੱਚੋਂ ਦੀ ਗੁਜ਼ਰ ਕੇ ਅੱਜ ਬਾਬਾ ਜੀ ਪਹੁੰਚੇ ਇੱਥੇ, ਔਰ ਅੱਜ ਵੀ ਉਹਨਾਂ ਦੇ ਦਿਲ 'ਚ ਉਹ ਦਰਦ ਮਹਿਸੂਸ ਹੋ ਰਿਹਾ। ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਹੈਦਰ ਅਲੀ ਦਰਵੇਸ਼ ਅਤੇ ਆਸਫ ਅਲੀ ਨਜਮ ਦੇ ਨਾਲ ਇਜਾਜ਼ਤ ਚਾਹਾਂਗਾ। ਰੱਬ ਰਾਖਾ।